ਐਸਿਡ ਬਣਦਾ। ਹਾਂਜੀ, ਅੱਗੇ ਆਪਾਂ ਕਿੰਨੀ ਵਾਰੀ ਦੱਸਿਆ, ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਲਿਖਦਾ ਹੋਊ ਜਾਂ ਸੁਣਦਾ ਹੋਊਗਾ। ਲਿਖਦੇ ਨਹੀਂ। ਹਾਂ, ਤੇ ਹੋਮਿਓਪੈਥੀ ਦਵਾਈ ਹੈ ਰੈਕਵੇਟ R7, ਠੀਕ ਹੈ ਜੀ, REKEWEG R7। ਤੇ ਠੀਕ। ਇੱਕ ਹੋਰ ਪੁੱਛਿਆ ਸੀਗਾ ਮਾਤਾ ਜੀ ਨੇ ਕਿਸੇ ਲੜਕੀ ਦੇ ਲਈ ਵੀ ਉਹਨੂੰ ਮੈਂਸਸ ਦਾ ਪ੍ਰੋਬਲਮ ਆ। ਹਾਂਜੀ, ਇੱਕ ਹੋਮਿਓਪੈਥੀ ਦੀ ਦਵਾਈ ਹੈਗੀ ਆ HORMEL HORMEEL, ਉਹਦੇ ਠੀਕ। ਡ੍ਰੌਪ ਲੈ ਸਕਦੇ ਆ। ਜਿਹੜੀ CPR 200 ਆ ਉਹਦੇ ਵੀ ਲੈ ਸਕਦੇ ਆ। ਪੀੜ ਆਉਣ ਤੋਂ ਹਫ਼ਤਾ ਪਹਿਲਾਂ ਲੈਣੇ ਆ। ਹੋ ਸਕਦਾ ਪਹਿਲੀ ਵਾਰੀ ਜੇ ਉਹਨਾਂ ਨੂੰ ਆਰਾਮ ਆ ਜਾਏ, ਹੋ ਸਕਦਾ ਪਹਿਲੀ ਦਫਾ ਥੋੜੀ ਜਿਹੀ ਰਾਹਤ ਮਿਲੇ ਤੇ ਤੁਹਾਨੂੰ 2-3 ਵਾਰੀ ਲੈਣੇ ਪੈਣ। ਠੀਕ ਹੈ, ਡਿਪੈਂਡ ਆ। ਤੇ ਬਾਕੀ ਸਿਆਲਾਂ ਦੇ ਵਿੱਚ ਮਾੜੀ ਮੋਟੀ ਕਦੇ ਕਤਾਈ ਉਹ ਜਵੈਣ ਤੇ ਰੱਬ ਤੁਹਾਡਾ ਭਲਾ ਕਰੇ, ਆਪਣਾ ਕੀ ਕਹਿੰਦੇ ਹੁੰਦੇ ਉਹਨੂੰ, ਹਿੰਗ ਤੇ ਗੁੜ ਤੇ ਵਿੱਚ ਉਹਦੇ ਹੋਰ ਆਪਣੇ ਕਾਲੀ ਮਿਰਚ, ਇਹ ਪਾ ਕੇ ਰਾਤ ਨੂੰ ਬਣਾ ਕੇ ਖਾ ਲੈਣੀਆਂ ਚਾਹੀਦੀਆਂ। ਠੀਕ ਹੈ ਜੀ, ਯਾਨੀ ਕਿ ਦੇਸੀ ਘਿਓ ਦੇ ਵਿੱਚ। ਉਦੋਂ ਪਾਣੀ ਨਹੀਂ ਪੀਣਾ ਹੈਗਾ। ਚਮਚਾ ਕੁ ਤੁਸੀਂ ਦੇਸੀ ਘਿਓ ਲੈ ਕੇ ਉਨੀ ਕੀ ਥੋੜ੍ਹੀ ਜਿਹੀ ਉਹ 'ਚ ਅਜਵਾਇਣ ਪਾ ਲਓ, ਥੋੜ੍ਹੀ ਜਿਹੀ ਹਿੰਗ ਪਾ ਲਓ ਤੇ ਥੋੜ੍ਹੀ ਜਿਹੀ ਭਾਵੇਂ ਸੌਂਫ ਵੀ ਪਾ ਲਓ ਉਹ 'ਚ, ਤੇ ਬਾਕੀ ਉਹ 'ਚ ਫਿਰ ਗੁੜ ਪਾ ਕੇ ਰਲਾ ਕੇ ਉਹਨੂੰ ਚੰਗੀ ਤਰ੍ਹਾਂ ਖਾ ਲਓ। ਠੀਕ ਹੈ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਤੁਹਾਨੂੰ ਘਰ ਬੈਠਿਆਂ ਕੰਮ ਕਾਰ ਕਰਦਿਆਂ ਡਾਕਟਰ ਵਾਲੇ ਨੁਸਖੇ ਮਿਲ ਰਹੇ ਆ, ਜ਼ਰੂਰ ਦੇਖਿਆ ਕਰੋ। ਐਸਿਡ ਬਣਦਾ। ਹਾਂਜੀ, ਅੱਗੇ ਆਪਾਂ ਕਿੰਨੀ ਵਾਰੀ ਦੱਸਿਆ, ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਲਿਖਦਾ ਹੋਊ ਜਾਂ ਸੁਣਦਾ ਹੋਊਗਾ। ਲਿਖਦੇ ਨਹੀਂ। ਹਾਂ, ਤੇ ਹੋਮਿਓਪੈਥੀ ਦਵਾਈ ਹੈ ਰੈਕਵੇਟ R7, ਠੀਕ ਹੈ ਜੀ, REKEWEG R7। ਤੇ ਠੀਕ। ਇੱਕ ਹੋਰ ਪੁੱਛਿਆ ਸੀਗਾ ਮਾਤਾ ਜੀ ਨੇ ਕਿਸੇ ਲੜਕੀ ਦੇ ਲਈ ਵੀ ਉਹਨੂੰ ਮੈਂਸਸ ਦਾ ਪ੍ਰੋਬਲਮ ਆ। ਹਾਂਜੀ, ਇੱਕ ਹੋਮਿਓਪੈਥੀ ਦੀ ਦਵਾਈ ਹੈਗੀ ਆ HORMEL HORMEEL, ਉਹਦੇ ਠੀਕ। ਡ੍ਰੌਪ ਲੈ ਸਕਦੇ ਆ। ਜਿਹੜੀ CPR 200 ਆ ਉਹਦੇ ਵੀ ਲੈ ਸਕਦੇ ਆ। ਪੀੜ ਆਉਣ ਤੋਂ ਹਫ਼ਤਾ ਪਹਿਲਾਂ ਲੈਣੇ ਆ। ਹੋ ਸਕਦਾ ਪਹਿਲੀ ਵਾਰੀ ਜੇ ਉਹਨਾਂ ਨੂੰ ਆਰਾਮ ਆ ਜਾਏ, ਹੋ ਸਕਦਾ ਪਹਿਲੀ ਦਫਾ ਥੋੜੀ ਜਿਹੀ ਰਾਹਤ ਮਿਲੇ ਤੇ ਤੁਹਾਨੂੰ 2-3 ਵਾਰੀ ਲੈਣੇ ਪੈਣ। ਠੀਕ ਹੈ, ਡਿਪੈਂਡ ਆ। ਤੇ ਬਾਕੀ ਸਿਆਲਾਂ ਦੇ ਵਿੱਚ ਮਾੜੀ ਮੋਟੀ ਕਦੇ ਕਤਾਈ ਉਹ ਜਵੈਣ ਤੇ ਰੱਬ ਤੁਹਾਡਾ ਭਲਾ ਕਰੇ, ਆਪਣਾ ਕੀ ਕਹਿੰਦੇ ਹੁੰਦੇ ਉਹਨੂੰ, ਹਿੰਗ ਤੇ ਗੁੜ ਤੇ ਵਿੱਚ ਉਹਦੇ ਹੋਰ ਆਪਣੇ ਕਾਲੀ ਮਿਰਚ, ਇਹ ਪਾ ਕੇ ਰਾਤ ਨੂੰ ਬਣਾ ਕੇ ਖਾ ਲੈਣੀਆਂ ਚਾਹੀਦੀਆਂ। ਠੀਕ ਹੈ ਜੀ, ਯਾਨੀ ਕਿ ਦੇਸੀ ਘਿਓ ਦੇ ਵਿੱਚ। ਉਦੋਂ ਪਾਣੀ ਨਹੀਂ ਪੀਣਾ ਹੈਗਾ। ਚਮਚਾ ਕੁ ਤੁਸੀਂ ਦੇਸੀ ਘਿਓ ਲੈ ਕੇ ਉਨੀ ਕੀ ਥੋੜ੍ਹੀ ਜਿਹੀ ਉਹ 'ਚ ਅਜਵਾਇਣ ਪਾ ਲਓ, ਥੋੜ੍ਹੀ ਜਿਹੀ ਹਿੰਗ ਪਾ ਲਓ ਤੇ ਥੋੜ੍ਹੀ ਜਿਹੀ ਭਾਵੇਂ ਸੌਂਫ ਵੀ ਪਾ ਲਓ ਉਹ 'ਚ, ਤੇ ਬਾਕੀ ਉਹ 'ਚ ਫਿਰ ਗੁੜ ਪਾ ਕੇ ਰਲਾ ਕੇ ਉਹਨੂੰ ਚੰਗੀ ਤਰ੍ਹਾਂ ਖਾ ਲਓ। ਠੀਕ ਹੈ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਦੇਖੋ, ਤੁਹਾਨੂੰ ਘਰ ਬੈਠਿਆਂ ਕੰਮ ਕਾਰ ਕਰਦਿਆਂ ਡਾਕਟਰ ਵਾਲੇ ਨੁਸਖੇ ਮਿਲ ਰਹੇ ਆ, ਜ਼ਰੂਰ ਦੇਖਿਆ ਕਰੋ।